ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸੁਨਾਮ ਤੋਂ ਵੀਰ ਰਜਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਕਿਰਪਾ ਕਰਕੇ ਆਪਣੇ ਪੇਜ ਤੇ ਧਰਮੀ ਫੌਜੀਆਂ ਬਾਰੇ ਵੀ ਲਿਖੋ ਜਿਨ੍ਹਾਂ ਦੀ ਕੌਮ ਨੇ ਕਦੇ ਕੋਈ ਸਾਰ ਨਹੀਂ ਲਈ। ਉਹਨਾਂ ਦਾ ਧਰਨਾ ਅੱਜ 100 ਦਿਨਾਂ ਤੋਂ ਵੀ ਉੱਪਰ ਹੋ ਚੁੱਕਾ ਹੈ। ਹੁਣ ਸਿਰਫ ਸੋਸ਼ਲ ਮੀਡੀਆ ਰਾਹੀਂ ਕੋਈ ਲਹਿਰ ਬਣ ਸਕਦੀ ਹੈ। ਖਾਲਸਾ ਜੀ, ਬਾਪੂ ਸੁਰਤ ਸਿੰਘ ਖਾਲਸਾ ਜੀ ਦੀ ਕੋਈ ਵੀ ਖਬਰ ਕਿਉਂ ਨਹੀਂ ਆ ਰਹੀ? ਸੋਸ਼ਲ ਮੀਡੀਆ ਤੇ ਵੀ ਕੁਝ ਨਹੀਂ ਹੈ। ਗੁਰਫਤਿਹ ਜੀ। ਡਾਕਟਰ ਸਾਹਿਬ ਵੀਰ ਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸੁਨਾਮ ਤੋਂ ਲਿਖੇ ਜੀ। ਬੇਸ਼ੱਕ ਉਹਨਾਂ ਦੇ ਅੱਜ ਹੀ ਇਹ ਮੈਸੇਜ ਸੀ ਤੇ ਅਸੀਂ ਪਿਕ ਵੀ ਕਰ ਲਿਆ, ਪਰ ਮੈਂ ਐਡਮਿਟ ਕਰਦਾ ਹਾਂ ਕਿ ਮੈਨੂੰ ਵੀ ਇਹਨਾਂ ਦੋਨੋਂ ਹੀ ਮੁੱਦਿਆਂ ਬਾਰੇ ਮੈਂ ਵੀ ਬਿਲਕੁਲ ਹਨੇਰੇ 'ਚ ਹਾਂ। ਮੈਨੂੰ ਵੀ ਇਹਨਾਂ ਦੀ ਲਿਖਤ ਤੋਂ ਪਤਾ ਲੱਗਾ ਕਿ ਧਰਮੀ ਫੌਜੀਆਂ ਦਾ ਜਿਹੜਾ ਧਰਨਾ ਹੈ ਉਹਨੂੰ 100 ਦਿਨ ਹੋ ਚੁੱਕਾ ਹੈ, ਕਿਉਂਕਿ ਇਸ ਦੀ ਕੋਈ ਕਿਤੇ ਚਰਚਾ ਨਹੀਂ ਹੋਈ, ਮੀਡੀਆ 'ਚ ਵੀ ਨਹੀਂ ਆਇਆ ਔਰ ਕੋਈ ਖਬਰ ਵੀ ਕਿਤੇ ਨਹੀਂ ਬਣੀ ਹੈ ਜੀ। ਮੇਰਾ ਵੀ ਕਈ ਵਾਰੀ ਟਰੈਵਲ ਹੋਣ ਕਰਕੇ ਔਰ ਸ਼ਾਇਦ ਹੋ ਸਕਦਾ ਮੈਂ ਉਹਨਾਂ ਵਕਤ ਸੋਸ਼ਲ ਮੀਡੀਆ ਤੇ ਨਹੀਂ ਦਿੰਦਾ, ਪਰ ਜੇ ਸੋਸ਼ਲ ਮੀਡੀਆ ਤੇ ਵੀ ਹੁੰਦਾ ਤਾਂ ਕਿਸੇ ਨਾ ਕਿਸੇ ਨੇ ਪਹਿਲਾਂ ਵੀ ਪੁੱਛ ਲੈਣਾ ਸੀ। ਔਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਵੀ ਅਸੀਂ ਧਰਮੀ ਫੌਜੀਆਂ ਦੀ ਜਿਹੜੀ ਸੈਕਰੀਫਾਈਸ ਹੈ ਉਸ ਨੂੰ ਰੈਕਗਨਾਈਜ਼ ਵੀ ਨਹੀਂ ਕੀਤਾ, ਅਣਗੌਲਿਆਂ ਵੀ ਕੀਤਾ ਜੀ। ਹਾਲਾਂ ਮੈਂ ਜਦੋਂ ਫਰੈਜ਼ਨੋ ਟ੍ਰਿਪ ਤੇ ਸੀ ਤੇ ਸ਼ਾਮ ਦੇ ਖਾਣੇ ਲਈ ਜਿਸ ਪਰਿਵਾਰ ਨੇ ਮੈਨੂੰ ਇਨਵਾਈਟ ਕੀਤਾ, ਉਹਨਾਂ ਦੇ ਬਜ਼ੁਰਗ ਜਿਹੜੇ ਨੇ ਉਹ ਤੋਪਖਾਨਾ ਸਿੱਖ ਰੈਜੀਮੈਂਟ ਚੋਂ ਰਿਟਾਇਰਡ ਸੀ ਔਰ ਜੂਨ 84 ਵੇਲੇ ਉਹ ਸਿਲੀਗੁੜੀ ਵਾਲੇ ਪਾਸੇ ਅਸਾਮ ਦੇ ਵਿੱਚ ਫਰੰਟ ਜਿਹੜਾ ਬਰਮਾ ਦੇ ਨਾਲ ਲੱਗਦਾ ਉਸ ਦੇ ਵਿੱਚ ਤਾਇਨਾਤ ਸੀ। ਸੋ ਬਹੁਤ ਵਾਰੀ ਮੇਰਾ ਇਹ ਯਤਨ ਵੀ ਹੁੰਦਾ ਹੈ ਵੀ ਉਹਨਾਂ ਤੋਂ ਕੋਈ ਨਾ ਕੋਈ ਅਨੁਭਵ ਕਿ ਵੀ ਉੱਥੇ ਕੀ ਹੋਇਆ, ਜਾਂ ਉਹਨਾਂ ਨੇ ਬਹੁਤ ਸਾਰੀਆਂ ਇਨਸਾਈਡ ਗੱਲਾਂ ਵੀ ਦੱਸੀਆਂ। ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਿਹਾ ਕਿ ਜੀ ਸਾਡੇ ਵੀ ਜਿਹੜੇ ਨੇ ਔਰ ਉਹ ਪੂਰੀ ਟ੍ਰੇਨਡ ਤੋਪਖਾਨਾ ਸੀ ਕਿ ਵੀ ਬਗਾਵਤ ਦੇ ਲਈ ਪੂਰੇ ਤਿਆਰ ਖੜੇ ਸੀ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਖਬਰ ਮਿਲੀ। ਉਹਨਾਂ ਨੇ ਫਿਰ ਇੱਕ ਸਿੱਖ ਬ੍ਰਿਗੇਡੀਅਰ ਨੂੰ ਭੇਜਿਆ ਸਾਡੇ ਔਰ ਉਹ ਆਪਣੇ ਨਾਲ ਦਰਬਾਰ ਸਾਹਿਬ ਸਪੈਸ਼ਲੀ ਉਸ ਤੋਂ ਪਹਿਲਾਂ ਉਹਨਾਂ ਤੱਕ ਪਹੁੰਚ ਗਈਆਂ ਸੀ। ਉਹ ਫੋਟੋਆਂ ਲਿਆਇਆ, ਤਸਵੀਰਾਂ, ਕਿਉਂਕਿ ਕਹਿੰਦੇ ਵੀ ਸਾਡੇ ਕੋਲ ਖਬਰ ਸੀ ਕਿ ਦਰਬਾਰ ਸਾਹਿਬ ਨੂੰ ਉਡਾ ਦਿੱਤਾ ਹੋ ਗਿਆ ਔਰ ਅਸੀਂ ਬਿਲਕੁਲ ਕਈਆਂ ਨੇ ਖਾਣਾ ਨਹੀਂ ਖਾਧਾ ਉਸ ਸ਼ਾਮ ਮੈਸ 'ਚ ਔਰ ਬਿਲਕੁਲ ਉਸ ਗੁੱਸੇ ਔਰ ਰੋਹ ਦੇ ਵਿੱਚ ਸੀ। ਉਹਨੇ ਆ ਕੇ ਫਿਰ ਸਾਨੂੰ ਸ਼ਾਂਤ ਕੀਤਾ, ਉਹ ਫੋਟੋਆਂ ਦਿਖਾਈਆਂ। ਦੂਸਰਾ ਹੋਇਆ ਕਿ ਵੀ ਨਹੀਂ ਥੋੜ੍ਹਾ ਬਹੁਤ ਨੁਕਸਾਨ ਹੋਇਆ ਔਰ ਉਹਨੇ ਕਿਹਾ, ਫਿਰ ਮੈਂ ਜਦੋਂ 2-3 ਮਹੀਨੇ ਬਾਅਦ ਆਇਆ ਫਿਰ ਮੈਂ ਦੇਖਿਆ ਕਿ ਵੀ ਕਿਵੇਂ ਅਕਾਲ ਤਖਤ ਤਬਾਹ ਸੀ, ਦਰਬਾਰ ਸਾਹਿਬ ਤੇ ਗੋਲੀਆਂ ਤਾਂ ਲੱਗੀਆਂ ਪਰ ਸਟਰਕਚਰ ਜਿਹੜਾ ਉਹ ਨਹੀਂ, ਉਹ ਸਟਰਕਚਰ ਇੰਟੈਕਟ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਫਿਰ ਉਹਨਾਂ ਨੇ ਕੁਝ ਹੋਰ ਵੀ ਜਾਣਕਾਰੀ ਕਿ ਵੀ ਕਿੱਥੋਂ ਕਿੱਥੋਂ ਨਿਕਲੇ ਔਰ ਰਾਮਗੜ੍ਹ ਦੇ ਹਵਾਲੇ ਨਾਲ ਤਾਂ ਉਹਨਾਂ ਨੇ ਇਹੀ ਕਿਹਾ ਕਿ ਜੀ ਬਹੁਤ ਸਾਰੇ ਵਿਚਾਰੇ ਅਨਟ੍ਰੇਨਡ ਹੀ ਸੀ ਕਿਉਂਕਿ ਉਹ ਸਾਰੇ ਰਿਕਰੂਟ ਸੀ, ਅਜੇ ਕੋਈ ਉਹਨਾਂ ਦੇ ਵੱਡੀ ਗਿਣਤੀ 3-4 ਦੇ ਕਰੀਬ ਉੱਥੋਂ ਗਏ। ਸੋ ਕੁੱਲ ਮਿਲਾ ਕੇ ਅਸੀਂ ਉਹਨਾਂ ਨੇ ਈਵਨ ਅਸਾਮ ਦੇ ਹਵਾਲੇ ਨਾਲ ਵੀ ਕੁਝ ਯੂਨਿਟਸ ਦਾ ਹਵਾਲਾ ਦਿੱਤਾ ਕਿ ਉਹ ਜਿਹੜੀਆਂ ਨੇ ਉੱਥੋਂ ਨਿਕਲ ਗਈਆਂ ਸੀ ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਹਾਲਾਂ ਉਹਨਾਂ ਕੋਲ ਸੀ, ਉਹਨਾਂ ਨੇ ਗੱਡੀਆਂ ਵੀ ਕੱਢ ਲਈਆਂ, ਹਥਿਆਰ ਵੀ ਸੀ, ਪਰ ਉਹਨਾਂ ਨੇ ਦੱਸਿਆ ਵੀ ਫਲਾਂ ਯੂਨਿਟਸ ਨੇ ਆਪੋਜ਼ਿਟ ਨੇ ਉਹਨਾਂ ਨੂੰ ਰੋਕ ਕੇ ਡਿਸਆਰਮ ਕਰ ਦਿੱਤਾ ਔਰ ਉਹਨਾਂ ਦੇ ਜਿਹੜੇ ਸੋ ਕਾਲਡ ਲੀਡਰ ਉਹਨਾਂ ਨੇ ਕਿਹਾ ਉਹਨਾਂ ਦੇ ਕੋਰਟ ਮਾਰਸ਼ਲ ਵੀ ਹੋਏ। ਸੋ ਅਸੀਂ ਸਮਝਦੇ ਹਾਂ ਵੀ ਅਫਸੋਸ ਦੀ ਗੱਲ ਹੈ ਕਿ ਇਹਨਾਂ 31 ਸਾਲਾਂ 'ਚ ਪੰਥਕ ਅਖੌਤੀ ਸਰਕਾਰਾਂ ਔਰ ਸ਼੍ਰੋਮਣੀ ਕਮੇਟੀ 1000 ਕਰੋੜ ਦਾ ਬਜਟ 2.5 ਲੱਖ 3 ਲੱਖ ਰੁਪਏ ਦੇ ਉੱਤੇ ਸੈਕਟਰੀ ਦੇ ਉੱਤੇ ਚੀਫ ਸੈਕਟਰੀ ਰੱਖ ਰਹੇ ਨੇ, ਕਿਵੇਂ ਮਿਸਯੂਜ਼ ਕਰ ਰਹੇ ਨੇ ਕੌਮ ਦੇ ਪੈਸੇ ਦਾ। ਇਹ ਜਿਹੜੇ ਵਿਚਾਰੇ ਤਾਂ ਸ਼ਹੀਦ ਹੋ ਗਏ, ਉਹਨਾਂ ਦੇ ਬੱਚਿਆਂ ਨੂੰ ਦੂਜਿਆਂ ਨੂੰ ਬੈਸਟ ਐਜੂਕੇਸ਼ਨ ਦਿੱਤੀ ਹੁੰਦੀ, ਜਿਹੜੇ ਸਰਵਾਈਵਰ ਨੇ ਕਈ ਤਾਂ ਸਜ਼ਾਵਾਂ ਕੱਟ ਕੇ ਆਏ ਨੇ, ਉਹਨਾਂ ਨੂੰ ਤੁਸੀਂ ਜਿਹੜਾ ਉਹਨਾਂ ਨੂੰ ਨੌਕਰੀਆਂ ਦਿੰਦੇ, ਉਹਨਾਂ ਦਾ ਪੂਰਾ ਇੱਜ਼ਤ ਮਾਣ ਕਰਦੇ ਤਾਂ ਕਿ ਕੱਲ ਨੂੰ ਇਹ ਕੋਈ ਲੜਾਈ ਤਾਂ ਜੇ ਸ਼ੁਰੂਆਤ ਹੈ ਜਿਨ੍ਹਾਂ ਨੇ ਬਾਕੀਆਂ ਨੇ ਤੁਰਨਾ ਉਹਨਾਂ ਦੇ ਲਈ ਅਸੀਂ ਕੀ ਰੋਲ ਮਾਡਲ ਸੈੱਟ ਕੀਤਾ। ਸੋ ਮੈਂ ਸਮਝਦਾ ਹਾਂ ਵੀ ਇੱਕ ਅੱਧੀ ਅਖਬਾਰ ਨੇ ਉਹਨਾਂ ਦੇ ਨਾਂ ਤੇ ਪੈਸੇ ਪੂਸੇ ਇਕੱਠੇ ਕਰਕੇ ਥੋੜੇ ਬਹੁਤ ਦਿੱਤੇ ਵੀ ਹੋਣਗੇ, ਪਰ ਕੁੱਲ ਮਿਲਾ ਕੇ ਜਿਹੜੇ ਕੋਈ ਸਰਵਾਈਵ ਵੀ ਕੀਤੇ। ਅੱਜ ਇੱਕ ਜ਼ਮਾਨਾ ਸੀ ਕਿ ਬਈ ਤੁਸੀਂ ਫੁੱਲ ਰਿਟਾਇਰ ਹੋ ਕੇ ਆਓ ਤੇ ਤੁਹਾਡੀ ਪੈਨਸ਼ਨ ਤੇ ਤੁਹਾਡਾ ਗੁਜ਼ਾਰਾ ਹੋ ਜਾਂਦਾ ਸੀ, ਉਹਨਾਂ ਵਿਚਾਰਿਆਂ ਚੋਂ ਤਾਂ ਬਹੁਤਿਆਂ ਨੇ ਤਾਂ ਪੈਨਸ਼ਨ ਵੀ ਨਹੀਂ ਹੈ ਔਰ ਇਹੀ ਕਾਰਨ ਹੈ ਕਿ ਜਿਹੜੇ ਬਰਖਾਸਤ ਕਰ ਦਿੱਤੇ ਜਾਂ ਜਿਨ੍ਹਾਂ ਨੂੰ ਵਿਦਆਊਟ ਪੈਨਸ਼ਨ, ਉਹਨਾਂ 'ਚੋਂ ਕੋਈ ਆਟੋ ਚਲਾਉਂਦਾ ਹੈ, ਕੋਈ ਰਿਕਸ਼ਾ ਚਲਾਉਂਦਾ ਹੈ, ਕੋਈ ਸਿਕਿਉਰਿਟੀ ਗਾਰਡ ਲੱਗਾ ਹੋਇਆ ਹੈ। ਸੋ ਇਸ ਸਾਰੇ ਪਾਰਟ ਨੇ ਮੈਂ ਸਮਝਦਾ ਹਾਂ ਵੀ ਇਹ ਜਿਵੇਂ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਬੀਬੀਆਂ ਬੱਚਿਆਂ ਦੀ ਸਾਂਭ ਸੰਭਾਲ ਦੇ ਲਈ ਦੋਸ਼ੀ ਹੈ, ਧਰਮੀ ਫੌਜੀਆਂ ਦਾ ਵੀ ਜਿਹੜਾ ਪਾਰਟ ਹੈ ਇਵੇਂ ਹੀ ਹੈ। ਬਾਪੂ ਸੁਰਤ ਸਿੰਘ ਹੋਰਾਂ ਦੇ ਕੇਸ ਤੇ ਜਿਹੜਾ ਉਸ ਬਾਰੇ ਅਜੇ ਕੋਈ ਵੇਰਵਾ ਮੇਰਾ ਵੀ ਰਾਫਤਾ ਨਹੀਂ ਹੋ ਸਕਿਆ ਉਹਨਾਂ ਦਾ, ਨਹੀਂ ਤਾਂ ਅਸੀਂ ਯੂਜੂਲੀ ਜਦੋਂ ਕਰਦੇ ਹਾਂ ਕਾਲ ਤੇ ਉਹਨਾਂ ਤੋਂ ਅਪਡੇਟ ਲੈਂਦੇ ਹਾਂ, ਪਰ
ਮੈਂ ਦੇਖ ਰਿਹਾ ਵੀ ਮੀਡੀਆ 'ਚੋਂ ਵੀ ਹੌਲੀ ਇਹ ਸਟੋਰੀ ਗਾਇਬ ਹੋ ਰਹੀ ਹੈ ਔਰ ਸੰਘਰਸ਼ ਕਮੇਟੀ ਜਿਹੜੀ ਬਣੀ ਸੀ ਉਹ ਸ਼ਾਇਦ ਹੁਣ ਪੋਲੀਟੀਕਲੀ 2017 ਦੀਆਂ ਚੋਣਾਂ ਵੱਲ ਧਿਆਨ ਜ਼ਿਆਦਾ ਹੋ ਗਿਆ ਲੱਗਦਾ ਹੈ ਜੀ। ਲੇਕਿਨ ਇਹ ਇੱਕ ਬੜੀ ਵੱਡੀ ਟ੍ਰੈਜੇਡੀ ਹੋਏਗੀ ਕਿ ਈਦਰ ਵੇ ਜੇ ਬਾਪੂ ਸੂਰਤ ਸਿੰਘ ਇਸੇ ਤਰ੍ਹਾਂ ਹੀ ਅਨਵੈਪਡ, ਅਨਆਨਰਡ, ਅਨਸੰਗ ਚਲੇ ਜਾਂਦੇ ਨੇ ਤੇ ਜਾਂ ਉਹ ਇਸ ਤਰ੍ਹਾਂ ਹੀ ਤਿਲ ਕਰਕੇ ਰੁਲ ਰਹੇ ਨੇ, ਸਰਕਾਰ ਫਿਰ ਫੋਰਸ ਫੀਡ ਕਰ ਦਿੰਦੀ ਹੈ, ਇਸ਼ੂ ਬੰਦੀ ਸਿੱਖਾਂ ਦੀ ਰਿਹਾਈ ਦਾ ਜਿਹੜਾ ਹੈ ਉਹ ਸਫਰ ਕਰਦਾ ਹੈ, ਇਹ ਵੀ ਸਾਡੇ ਲਈ ਇੱਕ ਬੜੀ ਸ਼ਰਮ ਦੀ ਗੱਲ ਹੋਏਗੀ ਜੀ। ਸੋ ਵੀਰ ਰਜਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਉਸ ਸੁਨਾਮ ਸ਼ਹਿਰ ਤੋਂ ਲਿਖਿਆ ਜਿੱਥੋਂ ਸ਼ਹੀਦ ਊਧਮ ਸਿੰਘ ਨੇ ਲੰਡਨ ਪਹੁੰਚ ਕੇ 21 ਸਾਲ ਬਾਅਦ ਮਾਈਕਲ ਐਡਵਾਇਰ ਨੂੰ ਸਜ਼ਾ ਯਾਫਤਾ ਕੀਤਾ ਸੀ ਜੀ। ਤੇ ਉਸੇ ਹੀ ਸ਼ਹੀਦ ਊਧਮ ਸਿੰਘ ਦੀ ਗਲੀ ਚੋਂ ਕਰਮਜੀਤ ਸਿੰਘ ਨੇ ਰਾਜੀਵ ਗਾਂਧੀ ਨੂੰ ਰਾਜਘਾਟ ਦਿੱਲੀ ਜਿਹੜਾ ਹੈ ਉਹ ਚੈਲੰਜ ਕੀਤਾ ਸੀ। ਭਾਵੇਂ ਨੁਕਸਾਨ ਤਾਂ ਨਹੀਂ ਹੋ ਸਕਿਆ ਉਹਨਾਂ ਦਾ, ਲੇਕਿਨ ਉਹਨਾਂ ਨੇ ਦੱਸ ਦਿੱਤਾ ਸੀ ਕਿ ਕੱਲਾ ਸਿੰਘ ਵੀ ਜੇ ਡਿਟਰਮਿੰਡ ਹੋ ਕੇ ਦਰਖਤ ਤੇ ਕਿੰਨੇ ਦਿਨ 5 ਦਿਨ ਚੜਿਆ ਰਿਹਾ ਤੇ ਉਹ ਦੇਸੀ ਜੇ ਕੱਟੇ ਨਾਲ ਫਾਇਰ ਕੀਤੇ, ਉਹ ਗੱਲ ਚੱਲੀ ਨਹੀਂ ਹੈ। ਸੋ ਅਸੀਂ ਸੁਨਾਮ ਦੇ ਇਹਨਾਂ ਆਪਣੇ ਯੋਧਿਆਂ ਨੂੰ ਵੀ ਯਾਦ ਕਰਦੇ ਹਾਂ ਇਹਨਾਂ ਦੇ ਨਾਲ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ।